ਦਰਿਆਏ ਝਨਾਬ ਚੋਂ ਨਿਕਲੀ ਇੱਕ ਵੱਡੀ ਨਹਿਰ ਗੁਗੇਰਾ ਬ੍ਰਾਂਚ ਦੇ ਪਾਣੀ ਨਾਲ ਇਸ ਪਿੰਡ ਨੂੰ ਕੀਤਾ ਗਿਆ ਸੀ ਸੈਰਾਬ। ਵੰਡ ਤੋਂ ਪਹਿਲੇ ਇਸ ਪਿੰਡ ਦੇ ਵਿੱਚ ਸੀ ਸਿੱਖਾਂ ਦੇ ਬਹੁਤ ਜ਼ਿਆਦਾ ਘਰ। ਇਸ ਪਿੰਡ ਨੂੰ ਆਖਦੇ ਨੇ ਚੱਕ ਨੰਬਰ 117 ਗਾਫ ਬੇ। इस पिंड दे लोकां ने अपने कल्चर ते रेतल दी कीती ये सांभ। चढ़दे पंजाब दे मुख्तलिफ पिंडां चों आके वसे इस पिंड दे लोकां दा आपस च मुहब्बत ते भाईचारा है बड़ा शानदार। ਵਾਈ ਬੀਜੀਏ ਇਸ ਪਿੰਡ ਦੇ ਲੋਕਾਂ ਦਾ ਰੋਜ਼ਗਾਰ। ਇਸ ਤੋਂ ਇਲਾਵਾ ਇਸ ਪਿੰਡ ਦੇ ਵਿੱਚ ਇੱਕ ਬਹੁਤ ਵੱਡਾ ਫਾਰਮ ਹਾਊਸ। ਪਿੰਡ ਦੇ ਵਿੱਚ ਕਿੰਨੀਆਂ ਵਸ ਰਹੀਆਂ ਨੇ ਬਰਾਦਰੀਆਂ ਪਿੰਡ ਦੇ ਲੋਕਾਂ ਦਾ। ਹੋਰ ਕੀ ਇਹ ਰੋਜ਼ਗਾਰ, ਇਸ ਪਿੰਡ ਦੀ ਯੂਥ ਕਿਹੜੇ ਖੇਡਦੀ ਏ ਖੇਡ। ਪਿੰਡ ਨੂੰ ਕਿਉਂ ਆਖਿਆ ਜਾਂਦਾ ਏ ਕਾਲਗੜ੍ਹ। 117 ਗਾਫ ਬੇ ਦਾ ਪਿਛੋਕੜ ਕੀ ਏ, ਇਸ ਪਿੰਡ ਦੇ ਵਿੱਚ ਕਿਹੜੀ ਵੈਲਫੇਅਰ ਕੰਮ ਕਰ ਰਹੀ ਏ, ਪਿੰਡ ਦੀ ਬਿਹਤਰੀ ਲਈ, ਪਿੰਡ ਦੀ ਤਾਮੀਰੋ ਤਰੱਕੀ ਲਈ ਕਿਹਨਾਂ ਨੇ ਕੀਤਾ ਏ ਆਪਣਾ ਅਹਿਮ ਕਿਰਦਾਰ ਅਦਾ। ਇਸ ਤੋਂ ਇਲਾਵਾ ਇਸ ਪਿੰਡ ਦੇ ਵਿੱਚ ਐਸਾ ਕੀ ਹੈ ਖਾਸ, ਤੁਹਾਨੂੰ ਵਿਖਾਲਾਂਗੇ। हाजी अली अकबर वड़ैच, ਚੱਕ ਨੰਬਰ 117 ਗਾਹਬੇ ਸ਼ਰਕੀ ਅਕਾਲਗੜ੍ਹ। ਇਹ ਪਿੰਡ ਦਾ ਜਿਹੜਾ ਨਾਮ ਹੈ ਨਾ, ਇਹ ਮੁਕੰਮਲ ਹੈ। ਪਹਿਲਾ ਨਾਮ ਹੁਣ ਵੀ ਇਹੀ ਲਿਖਿਆ ਜਾਂਦਾ ਤੇ ਇਸ ਪਿੰਡ ਦੀ ਇੱਕ ਆਬਾਦੀ ਆ, ਇਹਦੀ ਮਗਰਬ ਸਾਈਡ ਤੇ ਇਹ ਸ਼ਰਕੀ 'ਚ ਆ ਜਾਂਦੀ ਆ, ਉਹ ਗਰਬੀ 'ਚ ਆ ਜਾਂਦੀ ਆ। ਤੇ ਇਹਦੇ ਆਪਣਾ ਸ਼ਰਕ 'ਚ ਆ ਜਾਂਦੀ ਆ 116 115, ਇਹਦੇ ਸ਼ਮਾਲ 'ਚ ਆ ਜਾਂਦੀ ਆ 70 ਗਾਬੇ ਰੱਤੀ ਰੱਤਾ। ਇਹਦੇ ਆਪਣਾ ਜਨੂਬ ਵਿੱਚ ਆ ਜਾਂਦੀ ਆ 118 ਗਾਬੇ ਸ਼ਰਕੀ, ਅੱਗੇ 32 ਆ ਜਾਂਦੀ, ਸਤਿਆਣਾ ਆ ਜਾਂਦਾ। ਇਸ ਪਿੰਡ ਦਾ ਜਿਹੜਾ ਇਹ ਸਿੱਖਾਂ ਦੇ ਦੌਰ ਦਾ ਪਿੰਡ ਆ। ਇਹਦੇ ਸੈਂਟਰ 'ਚ ਇੱਕ ਖੂਹ ਹੁੰਦਾ ਸੀ। ਹੁਣ ਤੇ ਚਲੋ ਵਕਤ ਦੇ ਹਿਸਾਬ ਨਾਲ ਜਿਹੜਾ ਉਹ ਖਤਮ ਹੋ ਗਿਆ। ਚਾਰਾਂ ਕੋਨਿਆਂ ਤੇ ਏਕੜ ਜਾਂ 2 ਏਕੜ ਦਾ ਤਲਾਬ ਹੁੰਦਾ ਸੀ, ਜਿਸ 'ਚ ਨਹਿਰੀ ਪਾਣੀ ਪਾਇਆ ਹੁੰਦਾ ਸੀ। ਠੀਕ ਹੈ ਨਾ। ਉਹ ਜ਼ਾਹਰਾ ਹੁਣ ਖਤਮ ਹੋ ਗਏ ਆ। ਇੱਕ ਜਗ੍ਹਾ ਸਕੂਲ ਬੱਚਿਆਂ ਵਾਲਾ ਵੀ ਬਣ ਗਿਆ, ਬੱਚੀਆਂ ਵਾਲਾ ਬਣ ਗਿਆ। ਬਾਕੀ ਇੱਥੋਂ ਦੇ ਲੋਕ ਅੱਛੇ ਲੋਕ ਆ, ਪਿੰਡ ਦੇ ਬਰਾਦਰੀਆਂ ਸਾਰੀਆਂ ਬੜੀਆਂ ਮਿਲ ਜੁਲ ਕੇ ਆਪਸ ਵਿੱਚ ਸਲੂਕ ਨਾਲ ਰਹਿ ਰਹੀਆਂ। ਲਹਿਰਪੁਰ ਪੁਰਾਣਾ ਜਿਹੜਾ ਫੈਸਲਾਬਾਦ ਦਾ ਨਾਮ ਆ, ਤੇ ਫੈਸਲਾਬਾਦ ਤੋਂ ਆਪਣਾ ਅਕਾੜਾ ਰੋਡ, ਤਾਂਦਲਾ ਅਕਾੜਾ ਰੋਡ ਆ। ਬਾਈਪਾਸ ਤੋਂ ਤਕਰੀਬਨ 1.5 ਕਿਲੋਮੀਟਰ ਬਾਅਦ ਖਾਨਵਾਨਾ ਅੱਡਾ ਆ ਜਾਂਦਾ। ਉੱਥੋਂ ਮਸ਼ਰਕ ਵੱਲ ਨੂੰ ਇਹ ਰੋਡ ਨਿਕਲਦਾ, ਰਡਾਲਾ ਸਮੁੰਦਰ ਮੰਡੀ। ਉੱਥੋਂ ਤਕਰੀਬਨ 9 ਕਿਲੋਮੀਟਰ 'ਤੇ ਆ। 2 ਪਿੰਡ ਪਹਿਲੋਂ ਆ ਜਾਂਦੇ ਆ, 73 ਗਾਬੇ ਗੱਡੀਆਂ, 72 ਗਾਬੇ ਅੱਗੇ ਨਾਲ ਇਹ ਪਿੰਡ ਆ। ਇਹ ਆ ਜਾਂਦਾ ਇਹ ਫੈਸਲਾਬਾਦ ਨੂੰ ਰਸਤਾ, ਜਿਹੜਾ ਲਾਹੌਰ ਨੂੰ ਵੀ ਇੱਧਰ ਦੀ ਆ ਜਾਂਦੇ ਆ। GT ਰੋਡ ਫੈਸਲਾਬਾਦ ਲਾਹੌਰ ਦਾ ਜਿਹੜਾ ਖੁਰਿਆਂ ਵਾਲੇ ਆਉਂਦਾ, ਖੁਰਿਆਂ ਵਾਲੇ ਬਾਈਪਾਸ ਆ ਕੇ ਖਾਨਵਾਨਾ ਬਾਈਪਾਸ ਜਿਹੜਾ ਨਾ ਇਹਨੂੰ ਮਿਲਾ ਦਿੰਦਾ। ਦੂਸਰਾ ਨਜ਼ਦੀਕੀ ਜਿਹੜਾ ਸਾਨੂੰ ਨਜ਼ਦੀਕ ਪੈਂਦਾ ਨਾ, ਉਹ ਪੈ ਜਾਂਦਾ ਕਿ ਮੋਟਰਵੇ ਜਿਹੜਾ ਸੈਯਦ ਵਾਲਾ ਇੰਟਰਚੇਂਜ, ਉੱਥੋਂ ਉਤਰ ਕੇ ਜੜ੍ਹਾਂ ਵਾਲੇ ਆਪਣਾ ਆ ਜਾਂਦਾ ਸਤਿਆਣਾ ਰੋਡ। ਕਾਰਪੇਟ ਰੋਡ ਆ, ਬਹੁਤ ਪਿਆਰਾ ਰੋਡ ਆ। ਜਸੂਆਣਾ ਬੰਗਲਾ ਅੱਗੇ ਬੂਟੇ ਵਾਲੀ ਝਾਲ। ਇੱਥੋਂ ਕੋਈ 10 ਕਿਲੋਮੀਟਰ, ਇੱਥੋਂ 21 ਕਿਲੋਮੀਟਰ ਆ ਜੜ੍ਹਾਂ ਵਾਲਿਓ 18 ਕਿਲੋਮੀਟਰ ਸੈਯਦ ਵਾਲਾ ਇੰਟਰਚੇਂਜ ਆ। ਅੱਗੋਂ ਲਾਹੌਰ ਦਾ 1 ਘੰਟੇ ਦਾ ਰਸਤਾ, ਸਭ ਤੋਂ ਨਜ਼ਦੀਕ ਤਰੀਨ ਆ। ਬੂਟੇ ਵਾਲੀ ਝਾਲ ਤੋਂ ਇੱਥੋਂ ਤਕਰੀਬਨ ਸਾਡਾ 5 ਕਿਲੋਮੀਟਰ ਆ, 3 ਮੀਲ ਆ। ਉਹ ਸੁਣਿਆ ਹੈ ਲੇਕਿਨ ਨਾਮ ਭੁੱਲ ਗਿਆ ਵਾਂ, ਕਿਉਂਕਿ ਸਿੱਖਾਂ ਦੇ ਨਾਮ ਤੋਂ ਹੀ ਕੋਈ ਨਾ ਕੋਈ ਨਾਮ ਦਿੱਤਾ ਜਾਂਦਾ ਸੀ।
ਲੇਕਿਨ ਅਕਾਲਗੜ੍ਹ ਇਹਦੇ ਬਾਰੇ ਤੇ ਨਹੀਂ ਪਤਾ ਕਿ ਕੀ ਹੈ ਇਹਦੀ ਹਿਸਟਰੀ, ਲੇਕਿਨ ਹੈ ਇਹ ਸਿੱਖਾਂ ਦਾ ਪਿੰਡ ਸੀ। ਇਹਦੇ ਵਿੱਚ ਸ਼ੁਰੂ ਤੋਂ ਹੀ ਸਿੱਖ ਚਲੇ ਗਏ ਆ 47 ਵਿੱਚ, ਤੇ ਆਪਣਾ ਮਹਾਜਰ ਜਿਹੜੇ ਆ ਅਸੀਂ ਆ ਕੇ ਸਾਡੇ ਵੱਡੇ ਜਿਹੜੇ ਇੱਥੇ ਆਬਾਦ ਹੋ ਗਏ। ਫਿਰ ਉੱਥੋਂ ਦਾ ਜ਼ਿਲ੍ਹਾ ਜਿਹੜਾ ਗੁਰਦਾਸਪੁਰ, ਅੰਮ੍ਰਿਤਸਰ, ਇੱਕ ਦੋ ਹੋਰ ਜ਼ਿਲ੍ਹੇ ਆ, ਉੱਥੋਂ ਆਏ ਆ। ਤੇ ਆਪਣਾ ਪਿੰਡ ਵੀ ਪਕੀਵਾਂ, ਇਸ ਤਰ੍ਹਾਂ ਜਿਸ ਤਰ੍ਹਾਂ ਵੀ ਪਿੰਡਾਂ ਦੇ ਨਾਮ ਸੀ, ਉੱਥੇ ਵੀ ਇੱਕ ਪਕੀਵਾਂ ਪਿੰਡ ਸੀ। ਉਹ ਉੱਥੋਂ ਉੱਠ ਕੇ ਤੇ ਇੱਥੇ ਆਏ। ਇਹਦੇ ਵਿੱਚ ਦੋ ਬਰਾਦਰੀਆਂ ਵੱਡੀਆਂ, ਜਿਹੜੇ ਕਿ ਰਾਜਪੂਤ, ਦੂਸਰਾ ਜੱਟ ਬਰਾਦਰੀ ਆ। ਜਿਹਦੇ ਵੜੈਤ ਜ਼ਿਆਦਾ ਵਾ, ਰਾਜਪੂਤ ਆ। ਮਹਿਰ ਬਰਾਦਰੀ ਵੀ ਹੈ, ਲੇਕਿਨ ਇਹਨਾਂ ਨੂੰ ਦੋਵਾਂ ਨਾਲ ਘੱਟ ਆ। ਇਹ ਤੋਂ ਹਟ ਕੇ ਦੂਸਰੀ ਅਕਲੀਅਤ ਦੀਆਂ ਹੈ। ਇਹ ਜ਼ਿਆਦਾਤਰ ਵਾਈ ਆਪਣਾ ਜ਼ਿਮੀਂਦਾਰਾ ਕਰਦੇ ਆ। ਦੂਸਰੀ ਬਸਤੀ ਵਾਲੇ ਉਹਨਾਂ ਦੇ ਜ਼ਿਮੀਂਦਾਰਾ। ਬਾਕੀ ਜਿਹੜੇ ਲੋਕ ਬੱਚੇ ਪੜ੍ਹ ਲਿਖ ਜਾਂਦੇ ਆ, ਉਹ ਕੁਛ ਨੌਕਰੀਆਂ 'ਤੇ ਲੱਗੇ ਆ। ਸਾਡੇ ਜਦੋਂ ਹਿਜਰਤ ਹੋਈ ਸੀ, ਪਾਕਿਸਤਾਨ ਬਣਿਆ, ਉਦੋਂ ਦੇ ਬਰਾਦਰੀ ਸਾਡੀ ਇੱਥੇ ਆ ਕੇ ਬੈਠੀ। ਤੇ ਅਸੀਂ ਪਿੰਡ ਦੇ ਮਤਲਬ ਫਲਾਈ ਕੰਮਾਂ ਵਿੱਚ ਵੀ ਪੂਰਾ ਤਾਵਨ ਕਰਦੇ ਹਾਂ। ਸਾਡੇ ਤਕਰੀਬਨ 30 ਤੋਂ 35 ਘਰ ਹੈਗੇ ਮੇਰਾ ਬਰਾਦਰੀ ਦੇ। ਤੇ ਉਹਦੇ ਵਿੱਚੋਂ ਸਾਡੇ ਮਤਲਬ ਕਿ ਬੱਚੇ ਜਿਹੜੇ ਨੇ ਉਹ ਪੜ੍ਹ ਲਿਖ ਕੇ ਕੋਈ FBR 'ਚ ਲੱਗਾ, ਕੋਈ ਆਰਟਾ 'ਚ ਲੱਗਾ, ਇਸ ਤਰ੍ਹਾਂ ਮੁਖਤਲਿਫ ਮਹਿਕਮੇ ਜਿਹੜੇ ਕੰਮ ਕਰ ਰਹੇ ਨੇ। ਤੇ ਸਾਡੇ ਕੋਸ਼ਿਸ਼ ਪਿੰਡ ਦੇ ਵਿੱਚ ਹੁੰਦੀ ਹੈ ਕਿ ਕਿਸੇ ਦੇ ਨਾਲ ਕੋਈ ਲੜਾਈ ਝਗੜਾ ਤੇ ਉਹਨਾਂ ਦੀ ਸੁਲ੍ਹਾ ਕਰਾਓ। ਤੇ ਇਸ ਵਾਸਤੇ ਜਿਹੜਾ ਨਾ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਸਾਡੀ ਕੌਮ ਤਾਂ ਵੈਸੇ ਹੀ ਪੁਰਅਮਨ ਅਮਨ ਪਸੰਦ ਹੈ, ਕਿਸੇ ਨਾਲ ਕੋਈ ਲੜਾਈ ਝਗੜਾ ਨਹੀਂ। ਜੋ ਕੋਈ ਗੱਲ ਕਰ ਵੀ ਜੇ ਉਹਨੂੰ ਕਹਿੰਦਾ ਚੱਲ ਭਾਈ ਠੀਕ ਹੈ ਤੇਰਾ ਭਲਾ ਹੋ। ਇਹ ਚੀਜ਼ਾਂ ਹੈਗੀਆਂ ਵਾ। ਤੇ ਮਾਸ਼ਾਅੱਲਾ ਸਾਡੇ ਬੱਚੇ ਪੜ੍ਹੇ ਲਿਖੇ ਨੇ, ਆਪਣੇ ਆਪਣੇ ਕੰਮ ਤੇ ਕਾਰੋਬਾਰ ਦੇ। ਪਿੰਡ ਦੇ ਜਿਹੜਾ ਕੰਮ ਇਜਤਮਾਹੀ ਹੁੰਦਾ ਉਹਦੇ 'ਚ ਪੂਰਾ ਤਾਵਨ ਕਰੀਦਾ, ਇਸ ਤਰ੍ਹਾਂ ਵੀ ਹੈ। ਦੇਖੋ ਜੀ, ਸਾਡੇ ਪਿੰਡ ਦੇ ਜਿਹੜੇ ਤਕਰੀਬਨ ਜਿੱਦਾਂ ਕਿ ਪੂਰੀ ਦੁਨੀਆ ਦੇ ਵਿੱਚ ਪੂਰੇ ਜਿੰਨਾ ਕਿ ਨਿਜ਼ਾਮ ਹੈ ਅੱਲਾਹ ਤਾਲਾ ਨੇ ਬਣਾਇਆ, ਇਹਦੇ ਵਿੱਚ 65 ਰਾਊਂਡ ਅਬਾਊਟ 70 ਜਾ ਕੇ 60 ਦੇ ਰਾਊਂਡ ਅਬਾਊਟ ਯੂਥ ਜਿਹੜੀ ਹੈ ਵਾ, ਉਹ ਨਵੀਂ ਪੀੜ੍ਹੀ ਦੇ ਲੋਕ ਆ। ਨਵੇਂ ਉਹਨਾਂ ਦੇ ਜੇਨ ਆ, ਨਵੇਂ ਮਤਲਬ ਉਹਨਾਂ ਦੇ ਸਾਰੇ ਇੱਕ ਜਜ਼ਬਾਤ ਆ। ਇੱਦਾਂ ਹੀ ਸਾਡੇ ਪਿੰਡ ਦੇ ਵਿੱਚ ਵੀ ਜਿਹੜੇ 60-65% ਲੋਕ ਆ, ਜਵਾਨ ਨਸਲ ਤੇ ਮੁਹੀਤ ਆ ਬਿਲਕੁਲ ਇਹ ਸਾਡਾ ਪਿੰਡ, ਜਿਹੜੇ ਕਿ ਉਹਨਾਂ ਦੀ ਸੋਚ ਅੱਛੀ ਆ। ਹਰ ਜਗ੍ਹਾ ਤੇ ਕੋਈ 100% ਦੇ ਵਿੱਚੋਂ ਕੋਈ 2-4% ਹੁੰਦੇ ਆ ਲੋਕ, ਲੇਕਿਨ 85% ਲੋਕ ਜਿਹੜੇ ਆ ਉਹ ਮਤਲਬ ਸੁਲਝੇ ਹੋਏ ਬੱਚੇ ਆ, ਸਮਝਦਾਰ ਆ, ਪੜ੍ਹੇ ਲਿਖੇ ਆ, ਸਿਆਣੇ ਆ। ਇਹ ਬਿਲਕੁਲ ਇਹ ਤਾਸਰ ਨਿਗਾ ਹੈਗਾ ਕਿ ਮਤਲਬ ਯੂਥ ਜਿਹੜੀ ਸਾਡੀ ਵਿਗੜੀ ਹੋਈ ਆ, ਜਾਂ ਮਤਲਬ ਉਹਨਾਂ 'ਚ ਕੋਈ ਨਸ਼ੇ ਪਾਏ ਜਾਂਦੇ ਆ, ਜਾਂ ਕੋਈ ਮਤਲਬ ਕੋਈ ਗਲਤ ਕਾਰੀਆਂ ਕਰਦੇ ਆ, ਨਹੀਂ ਕਰਦੇ। ਬਿਲਕੁਲ ਮਿਹਨਤ ਕਰਦੇ ਆ, ਮਜ਼ਦੂਰੀ ਕਰਦੇ ਆ, ਆਪਣੇ ਆਪ ਦੀ ਮਤਲਬ ਸਿਹਤ ਦੇ ਹਿਸਾਬ ਨਾਲ ਚੱਲਦੇ ਆ। ਸਪੋਰਟਸ ਨੂੰ ਲੈ ਕੇ ਦੇਖਿਆ ਜਾਏ ਤੇ ਮਤਲਬ ਸਾਡੇ ਪੰਜਾਬ 'ਚ ਜਿੱਦਾਂ ਕਿ ਇਹ ਚੀਜ਼ ਬੜੀ ਇੱਕ ਮਸ਼ਹੂਰ ਆ ਕਿ ਸਾਡੇ ਜਵਾਨ ਜਿਹੜੇ ਹੈਗੇ ਆ ਉਹ ਕਬੱਡੀ ਨੂੰ ਬਹੁਤ ਲਾਈਕ ਕਰਦੇ ਆ। ਇੱਦਾਂ ਹੀ ਫਿਰ ਕ੍ਰਿਕਟ ਨੂੰ ਲਾਈਕ ਕਰਦੇ ਆ, ਫੁੱਟਬਾਲ ਹੈਗਾ ਵਾ, ਹਾਕੀ ਹੈਗੀ ਆ। ਇਹ ਬਿਲਕੁਲ ਸਾਡੇ ਪਿੰਡ ਦੇ ਜਿਹੜੇ ਨਵੀਂ ਆਪਣਾ ਪੀੜ੍ਹੀ ਹੈਗੀ ਆ, ਇਹ ਮਤਲਬ ਉਹ ਚਿੜੀ ਛਿੱਕੇ ਨੂੰ ਵੀ ਬੜਾ ਲਾਈਕ ਕਰਦੇ, ਉਹਨੂੰ ਕਿ ਬੈਡਮਿੰਟਨ ਕਹਿੰਦੇ ਆ, ਹਾਂਜੀ, ਉਹਨੂੰ ਬਹੁਤ ਲਾਈਕ ਕਰਦੇ ਆ। ਫਿਰ ਕ੍ਰਿਕਟ ਦੀ ਟੀਮ ਸਾਡੇ ਪਿੰਡ ਦੀ ਬੜੀ ਅੱਛੀ ਆ। ਕਬੱਡੀ ਦੇ ਪਲੇਅਰ ਹੈਗੇ ਆ ਜਿੱਦਾਂ ਕਿ ਆਤਫ ਜਾਟਾ, ਫਿਰ ਮਤਲਬ ਇੱਦਾਂ ਹੋਰ ਕਾਫੀ ਸਾਰੇ ਬੱਚੇ ਹੈਗੇ ਆ। ਉਹ ਫਿਰ ਅਲੀ ਹੈਦਰ ਆ, ਫਿਰ ਮਤਲਬ ਅਤੀਕ ਆ, ਫਿਰ ਮਤਲਬ ਕਮਰ ਆ, ਇੱਦਾਂ ਕਾਫੀ ਸਾਰੇ ਮੁੰਡੇ ਮਤਲਬ ਕਬੱਡੀ ਨੂੰ ਲਾਈਕ ਕਰਦੇ ਆ। ਫਿਰ ਇੱਦਾਂ ਹੀ ਸਾਡੇ ਪਿੰਡ ਦੀ ਕ੍ਰਿਕਟ ਦੀ ਟੀਮ ਆ, ਉਹਦੇ ਵਿੱਚ ਫੈਸਲ ਜਾਟਾ, ਬਾਬਰ ਜਾਟਾ, ਕਾਫੀ ਸਾਰੇ ਲੋਕ ਆ। ਇਕੱਲੇ ਦਾ ਨਾਮ ਮਤਲਬ ਉਹ ਨਹੀਂ ਵੀ ਯਾਦ ਹੈਗਾ, ਕਿਉਂਕਿ ਪਿੰਡਾਂ ਦੇ ਵਿੱਚ ਅਕਸਰ ਨਿਕਨੇਮ ਤੋਂ ਉਹਨੂੰ ਬੁਲਾਇਆ ਜਾਂਦਾ ਵਾ। ਉਹ ਫਿਰ ਉਹ ਨਿਕਨੇਮ ਤੋਂ ਜ਼ਿਆਦਾ ਉਹਨਾਂ ਨੂੰ ਲੋਕ ਪਛਾਣਦੇ ਆ। ਜਿਹੜਾ ਲੰਬੜਦਾਰ ਗੁਲਜ਼ਾਰ ਲੰਬੜਦਾਰ, ਉਹ ਫੌਤ ਹੋ ਗਿਆ। ਉਸ ਤੋਂ ਬਾਅਦ ਉਹਦੇ ਭਰਾ ਨੂੰ ਮਿਲ ਗਈ ਹੁਣ ਲੰਬੜਦਾਰੀ। ਤੇ ਬਾਕੀ ਸਾਡੇ ਪਿੰਡ ਨੂੰ ਜਿਹੜੇ ਉਹ 12 ਕਿੱਲੇ ਮਿਲਦੇ ਸੀ ਨਾ, ਉਹ ਨਹੀਂ ਮਿਲੇ ਜਿਹੜੇ ਲੰਬੜਦਾਰ ਨੂੰ ਮਿਲਦੇ ਆ। ਬਾਕੀ ਸਾਰੇ ਪਿੰਡਾਂ ਵਿੱਚ ਸਾਰਿਆਂ ਨੂੰ ਲੰਬੜਦਾਰੀ ਦੇ ਮਿਲੇ ਆ, ਉਹਨੂੰ ਨਹੀਂ ਮਿਲੇ। ਲੇਕਿਨ ਲੰਬੜਦਾਰੀ ਕਿਉਂਕਿ ਇੱਕ ਆਪਣਾ ਨਿਜ਼ਾਮ ਆ, ਉਹਦੇ ਅੱਗੇ ਭਰਾ ਨੂੰ ਮਿਲ ਗਈ ਆ। ਫਸਟ ਟਾਈਮ ਉਹਦਾ ਆਪਣਾ ਨਵਾਜ਼ ਲੰਬੜਦਾਰ, ਉਹਦੇ ਭਾਈ ਕੋਲ ਲੰਬੜਦਾਰੀ ਆ। ਇਹ ਤਕਰੀਬਨ ਦੋਵਾਂ ਬਸਤੀਆਂ ਦੇ 60 ਮਰਬੇ ਆ। ਉਹ ਆਬਾਦੀ ਅੱਧੇ ਮਰਬੇ 'ਚ ਆ, ਕਿਉਂਕਿ ਉਹ ਖੁਦ ਬਾਅਦ 'ਚ ਗਈ ਆ ਉਹ। ਤੇ ਇਹ ਆਪਣਾ ਸ਼ੁਰੂ ਤੋਂ ਹੀ 1 ਮਰਬੇ ਦੀ ਆਬਾਦੀ ਸਿੱਖਾਂ ਲਈ ਜਗ੍ਹਾ 'ਤੇ, ਉਹੀ ਮਰਬੇ ਵਿੱਚ ਆਬਾਦੀ ਆ।
आबादी 400 घर है तकरीबन, 400 घर आ ते आबादी है तकरीबन 3000। ਜੀ ਬਿਲਕੁਲ, ਸਾਡੇ ਪਿੰਡ 'ਚ ਵੈਲਫੇਅਰ ਦਾ ਕੰਮ ਹੁੰਦਾ। ਸਾਡੇ ਪਿੰਡ ਦੇ ਕਾਫੀ ਸਾਰੇ ਲੋਕ ਜਿਹੜੇ ਆ ਦੂਸਰੇ ਮੁਲਕ ਦੇ ਵਿੱਚ ਆ, ਜਿੱਦਾਂ ਕਿ ਸਊਦੀਆ, ਦੁਬਈ, ਇੱਦਾਂ ਹੀ ਮਤਲਬ ਹੋਰ ਵੀ ਕੋਈ ਯੂਰਪ ਕੰਟਰੀ ਦੇ ਵਿੱਚ ਵੀ ਸ਼ਾਇਦ ਕੋਈ ਇੱਕ ਦੋ ਹੈਗੇ ਆ ਜਿਹੜੇ ਕਿ ਸਾਡੇ ਜੰਮਣ ਤੋਂ ਪਹਿਲੇ ਦੇ ਮਤਲਬ ਬਾਹਰ ਆ। ਉਹ ਲੋਕ ਜਿਹੜੇ ਆ ਪਿੰਡ ਦੀ ਵੈਲਫੇਅਰ ਵਾਸਤੇ ਕਾਫੀ ਮਤਲਬ ਕਰਦੇ ਹੈਗੇ ਸਪੋਰਟ, ਜਿਨ੍ਹਾਂ ਦੇ ਵਿੱਚ ਸਾਡੇ ਪਿੰਡ ਦੀ ਵੜੈਚ ਫੈਮਿਲੀ ਆ, ਫਿਰ ਰਾਣਾ ਮਹਿੰਦੀ ਖਾਂ ਸੀ ਉਹਦੇ ਬੱਚੇ ਆ, ਫਿਰ ਇੱਦਾਂ ਹੀ ਮਤਲਬ ਹੋਰ ਸੀਗੇ ਸਾਡੇ ਪਿੰਡ ਦੇ ਕਾਫੀ ਸਾਰੇ ਲੋਕ, ਜਾਨੀ ਕਿ ਸਊਦੀਆ ਬੈਠੇ ਆ, ਉਹ ਕਾਫੀ ਸਾਰੀ ਸਪੋਰਟ ਕਰਦੇ ਹੈਗੇ ਆ ਮਤਲਬ ਸਾਡੇ ਪਿੰਡ ਨੂੰ। ਵੈਲਫੇਅਰ ਦੇ ਮਤਲਬ ਜਿਹੜੇ ਕੰਮ ਹੁੰਦੇ ਆ ਉਹਨਾਂ ਦੀ ਡਿਵੈਲਪਮੈਂਟ ਪਿੰਡ ਦੇ ਵਿੱਚ ਕਾਫੀ ਸਾਰੇ ਕਰਦੇ ਹੈਗੇ ਆ। ਜੀ ਜ਼ਰੂਰ ਜ਼ਰੂਰ, ਅਲਹਮਦੁਲਿਲਾ। ਪਹਿਲੀ ਗੱਲ ਤਾਂ ਇਹ ਕਿ ਮਜ਼ਹਬੀ ਤੌਰ ਤੇ ਕੋਈ ਇੰਤਸ਼ਾਰ ਨਹੀਂ ਆ ਇਸ ਪਿੰਡ ਵਿੱਚ। ਅਲਹਮਦੁਲਿਲਾ ਕਿਸੇ ਕਿਸਮ ਦਾ ਮਜ਼ਹਬੀ ਤੌਰ ਤੇ ਬਿਲਕੁਲ ਇੰਤਸ਼ਾਰ ਨਹੀਂ ਆ। ਬਾਕੀ ਰਹਿ ਗਏ ਕੋਈ ਰਫਾਏ ਆਮਾ ਤੇ ਆ। ਅਲਹਮਦੁਲਿਲਾ ਵੱਡੇ ਭਾਈ ਆ ਸਊਦੀਆ 'ਚ ਰਹਿੰਦੇ ਆ, ਮੈਂ ਖੁਦ ਸਊਦੀਆ 'ਚ ਰਹਿ ਕੇ ਆਇਆ। ਵੱਡੇ ਭਾਈ ਆ ਲਿਆਕਤ ਅਲੀ ਵੜੈਚ, ਉਹਨਾਂ ਰਫਾਏ ਆਮਾ ਦਾ ਬੜਾ ਕੰਮ ਕੀਤਾ ਅਲਹਮਦੁਲਿਲਾ। ਬੱਚਿਆਂ ਦੇ ਸਿਰ ਤੇ ਹੱਥ ਵੀ ਰੱਖਿਆ ਉਹਨੇ, ਕੁਛ ਸ਼ਾਦੀਆਂ ਵੀ ਕਰਾਈਆਂ, ਲੇਕਿਨ ਉਹ ਸਰੇਆਮ ਨਹੀਂ। ਇੱਕ ਹੁੰਦਾ ਨਾ ਕਿ ਸਰੇਆਮ ਦਿਖਲਾਵੇ ਵਾਸਤੇ, ਜਾਂ ਇਹ ਮਾਮਲੇ ਨਹੀਂ ਆ। ਬਾਕੀ ਦੂਸਰੇ ਲੋਕ ਅੱਛੇ ਲੋਕ ਵੀ ਆ। ਆਪਣਾ ਹਾਜੀ ਮਨਜ਼ੂਰ ਸਾਹਿਬ ਆ, ਬੜੇ ਅੱਛੇ ਫੌਤ ਹੋ ਗਏ, ਅੱਲਾ ਉਹਨਾਂ ਨੂੰ ਜੰਨਤ ਨਸੀਬ ਕਰੇ, ਉਹਨਾਂ ਦੀ ਕਬਰ 'ਚ ਉਹਨਾਂ ਦੇ ਦਰਜਾਤ ਅੱਲਾਹ ਤਾਲਾ ਬੁਲੰਦ ਕਰੇ, ਆਸਾਨੀਆਂ ਪੈਦਾ ਕਰੇ। ਬੜੀ ਅੱਛੀ ਉਹਨਾਂ ਜ਼ਿੰਦਗੀ ਗੁਜ਼ਾਰੀ ਹੈ ਪਿੰਡ ਵਾਸਤੇ, ਬਹੁਤ ਅਮਨੋ ਅਮਾਨ ਵਾਸਤੇ ਉਹਨਾਂ ਅੱਛੇ ਕਦਮ ਉਹਨਾਂ ਅੱਗੇ ਲੈ ਗਏ ਆ। ਕੋਈ ਵੀ ਕੰਮ ਹੋਵੇ, ਕੋਈ ਵੀ ਮਾਮਲਾ ਹੋਵੇ, ਉਹਨਾਂ ਹਮੇਸ਼ਾ ਮੁਸਬਤ ਸੋਚ ਰੱਖੀ ਆ। ਬਹੁਤ ਅੱਛੀ ਸ਼ਖਸੀਅਤ ਸੀ। ਬਾਕੀ ਰਹਿ ਗਏ ਭਾਈ ਲਿਆਕਤ ਅਲੀ, ਉਹਨਾਂ ਹਮੇਸ਼ਾ ਅੱਛੀ ਸੋਚ ਰੱਖੀ ਆ ਔਰ ਅੱਛੇ ਕੰਮ ਕੀਤੇ ਆ। ਦੂਸਰੇ ਸਕੂਲਾਂ ਵਿੱਚ ਵੀ ਜਿੱਥੇ ਬੱਚਿਆਂ ਨੂੰ ਕੋਈ ਜ਼ਰੂਰਤ ਪੈ ਜਾਂਦੀ, ਕੋਈ ਵਰਦੀਆਂ ਦੀ ਪੈ ਜਾਂਦੀ ਹੈ, ਕੋਈ ਸਕੂਟੀ ਵਾਲਾ ਮਾਮਲਾ ਹੋ ਜਾਂਦਾ, ਉਹਦੇ ਵਾਸਤੇ ਸਕੂਟੀ ਵਾਸਤੇ ਉਹ ਦੀਵਾਰ 'ਤੇ ਤਾਰ ਜਾਂ ਜਿਹੜੇ ਵੀ ਮਾਮਲੇ ਆ ਉਹਨਾਂ ਕੀਤੇ ਆ। ਤੇ ਰਫਾਏ ਆਮਿਆਂ ਦੇ ਵਿੱਚ ਆ ਕੇ ਨਾ ਉਹਨਾਂ ਅਲਹਮਦੁਲਿਲਾ ਸਰਕਾਰੀ ਹਸਪਤਾਲ ਆ ਇੱਥੇ ਨਜ਼ਦੀਕ ਸਾਡੇ, ਉੱਥੇ ਉਹਨਾਂ ਕੋਈ ਜਿਹੜੀ ਸ਼ਾਇਦ ਦੀ ਜ਼ਰੂਰਤ ਹੁੰਦੀ ਉਹਨਾਂ ਡੋਨੇਸ਼ਨ ਕੀਤੀ ਆ। ਸਹੂਲੀਅਤ ਇਹ ਆ ਕਿ 2 ਮਸਜਿਦਾਂ ਵਾ, ਠੀਕ ਹੈ, ਦਰਬਾਰ ਇੱਕ, ਦੂਸਰਾ ਯਾਨੀ ਕਬਰਾਂ ਯਾਨੀ ਹੋ ਜਾਂਦੀਆਂ ਉਹ ਦਰਬਾਰ ਦੀ ਸ਼ਕਲ 'ਚ ਨਹੀਂ, ਲੇਕਿਨ ਇੱਕ ਦਰਬਾਰ ਆ। ਤੇ ਬਾਕੀ ਕੋਈ ਸਰਕਾਰੀ ਜਿਹੜੀ ਹੈ ਨਾ ਹੌਸਪੀਟਲ, ਉਹ ਸਾਡੇ ਨਜ਼ਦੀਕ ਹੀ ਆ, 15 'ਚ ਹੀ ਆ, ਸਾਡੇ ਪਿੰਡ ਨਹੀਂ ਆ। ਬਾਕੀ ਬੱਚਿਆਂ ਦਾ 5ਵੀਂ ਤੱਕ ਸਕੂਲ ਆ ਬੱਚਿਆਂ ਦਾ, ਉਹ ਸਾਡੀ ਕੋਸ਼ਿਸ਼ ਆ ਕਿ ਉਹ 8ਵੀਂ ਤੱਕ ਹੋ ਜਾਏ ਬੱਚਿਆਂ ਦਾ ਖਾਸ ਕਰ। ਚਲੋ ਬੱਚਿਆਂ ਇੱਥੇ ਦੂਰ ਜਾਣ ਦੀ ਜ਼ਰੂਰਤ ਨਾ ਪਵੇ। ਉਹ ਰਿਕੁਐਸਟ ਵੀ ਕੀਤੀ ਆ, ਉਹ ਆਪਣਾ ਸਿਆਸੀ ਜਿਹੜੇ ਵੀ ਲੋਕ ਆ ਉਹਨਾਂ ਅੱਗੇ ਰਿਕੁਐਸਟ ਵੀ ਕਰੀਦੀ। ਬਾਕੀ ਇਸ ਪਿੰਡ ਵਿੱਚ ਬਿਜਲੀ ਦਾ ਜਿਹੜਾ ਨਿਜ਼ਾਮ ਆ ਨਾ, ਕੋਈ 40 ਸਾਲ 50 ਸਾਲ ਪਹਿਲੋਂ ਦਾ ਜਿਹੜੀਆਂ ਤਾਰਾਂ ਜਿਹੜੇ ਖੰਭੇ ਆ ਨਾ ਉਹ ਹੀ ਲੱਗੇ ਆ। ਉਹਨਾਂ ਵਾਸਤੇ ਵੀ ਰਿਕੁਐਸਟ ਕੀਤੀ ਆ ਮਹਿਕਮੇ ਨੂੰ, ਪਾਸਕੋ ਨੂੰ ਦਰਖਾਸਤ ਗਈ ਆ। ਇਨਸ਼ਾਅੱਲਾ ਉਮੀਦ ਬੜੀ ਆ ਕਿ ਜਲਦ ਉਹ ਵੀ ਆਪਣਾ ਖੰਭੇ ਤਾਰਾਂ ਸਾਰੀਆਂ ਤਬਦੀਲ ਕਰ ਦੇਣਗੇ। ਅਲਹਮਦੁਲਿਲਾ ਛੋਟੇ ਮੋਟੇ ਤੇ ਹੁੰਦੇ ਰਹਿੰਦੇ ਆ। ਬਾਕੀ ਇਹ ਆ ਵੀ ਜਿੱਥੇ ਵੀ ਜਾਈਦਾ ਨਾ ਉੱਥੇ ਇਹ ਸੁਣੀਦਾ ਕਿ ਯਾਰ ਉਹ ਇੱਕ ਯਾਨੀ ਕਿ ਸ਼ਰੀਫ ਲੋਕ ਰਹਿੰਦੇ ਆ ਇੱਥੇ। ਇੱਕ ਸ਼ਰਾਫਤ ਦੀ ਵਜ੍ਹਾ ਤੋਂ ਇਹ ਪਿੰਡ ਇੱਕ ਨਾਮ ਕਿ 117 ਵਿੱਚ ਸਕੂਨ ਆ, ਅਮਨ ਆ, ਕੋਈ ਮਸਲਾ ਮਸਾਇਲ ਨਹੀਂ ਆ। ਤੇ ਹਟ ਕੇ ਛੋਟਾ ਮੋਟਾ ਕੋਈ ਉਹ ਤੇ ਮਾਮਲੇ ਚੱਲਦੇ ਰਹਿੰਦੇ ਆ, ਲੇਕਿਨ ਅਲਹਮਦੁਲਿਲਾ ਪਿੰਡ ਵਿੱਚ ਕੋਈ ਐਸਾ ਮਾਮਲਾ ਨਹੀਂ ਹੈ ਕਿ ਜਿਹਦੀ ਵਜ੍ਹਾ ਤੋਂ ਕੋਈ ਇੰਤਸ਼ਾਰ ਵਾਲੀ ਗੱਲ ਹੋਵੇ ਜਾਂ ਕੋਈ ਐਸੀ ਦੁਸ਼ਮਣੀ ਵਾਲਾ ਮਾਮਲਾ ਹੋਵੇ, ਉਹ ਨਹੀਂ ਹੈ।